ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ ਅੱਜ ਅਸੀਂ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਸਿੱਖ ਹਿਸਟੋਰੀਅਨ ਤੇ ਲਿਖਾਰੀ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਦੇ ਨਾਲ, ਜਿਨ੍ਹਾਂ ਨਾਲ ਅਸੀਂ ਜੂਨ 1984 ਦੇ ਵਿੱਚ ਹੋਏ ਘੱਲੂਘਾਰਾ ਸੰਬੰਧੀ ਗੱਲਬਾਤ ਕਰਾਂਗੇ। ਇਹ ਘੱਲੂਘਾਰਾ ਕਿਉਂ ਹੋਇਆ, ਸ਼੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਏ ਇਤਿਹਾਸਿਕ ਗੁਰੂ ਘਰਾਂ ਤੇ ਭਾਰਤ ਸਰਕਾਰ ਨੇ ਫੌਜੀ ਹਮਲਾ ਕਿਉਂ ਕਰਵਾਇਆ, इस घल्लूघारे दौरान सिखां दा जिहड़ा अनमोल खजाना रैफरेंस लाइब्रेरी दे विचों लुट्टिया गया सी ओह अजे तक वापस क्यों नहीं दिता गया, इस बारे लवांगे इन्हां दे कोलों जानकारी। इस विषय तो इलावा जिहड़ा संत ढंडरियां वालियां ते पिछले दिनी अटैक होया सी उस पिछे किहड़ा मास्टरमाइंड है, इस ते लवांगे इन्हां दे विचार। हुण साडे नाल डॉक्टर गुरदर्शन सिंह ढिल्लों चंडीगढ़ तो लाइन ते जुड़ चुके ने। आओ अपने सवाल दा सिलसिला इन्हां नाल जारी करते हां। जी वीर जी, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। जी वीर जी, इस जून 84 ਦੇ ਘੱਲੂਘਾਰੇ ਸੰਬੰਧੀ ਤੁਹਾਨੂੰ ਵਿਸ਼ੇਸ਼ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਜੂਨ 84 ਦੀ 32ਵੀਂ ਐਨੀਵਰਸਰੀ ਹੈਗੀ ਹੈ, ਤੁਸੀਂ ਇਸ ਤੇ ਟੀਵੀ 84 ਦੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਦੇਖੋ ਜੀ, 32 ਸਾਲ ਹੋ ਗਏ ਜੀ, ਕਈ ਸਵਾਲ ਜਿਹੜੇ ਆ ਇਸ ਘੱਲੂਘਾਰੇ ਬਾਰੇ ਉਹ ਅਨਸੋਲਵਡ ਹੈਗੇ ਆ। ਹਾਂਜੀ, ਹਿੰਦੁਸਤਾਨ ਦੀ ਸਰਕਾਰ ਦਾ ਇੱਕ ਕਾਨੂੰਨ ਆ ਕਿ 30 ਸਾਲ ਤੋਂ ਬਾਅਦ ਸਾਰੇ ਸਰਕਾਰ ਦੇ ਪੇਪਰ ਉਹ ਡੀਕੋਡ ਕਰ ਦਿੰਦੇ ਆ, ਪਬਲਿਕ ਦੇ ਸਾਹਮਣੇ ਲੈ ਕੇ ਆਉਂਦੇ ਆ। ਹਾਂਜੀ, ਲੇਕਿਨ ਇਸ ਘੱਲੂਘਾਰੇ ਦੇ ਜੋ ਸੀਕ੍ਰੀਟ ਪੇਪਰ ਆ ਉਹਨਾਂ ਨੂੰ ਹਲੇ ਤੱਕ ਸਰਕਾਰ ਨੇ ਲੋਕਾਂ ਸਾਹਮਣੇ ਨਹੀਂ ਰੱਖਿਆ, ਲੋਕਾਂ ਸਾਹਮਣੇ ਪੇਸ਼ ਨਹੀਂ ਕੀਤਾ, ਡੀਕੋਡ ਨਹੀਂ ਕੀਤੇ। ਇਹਦੇ ਵਿੱਚ ਜੇ ਡੀਕੋਡ ਕਰਨਗੇ ਤਾਂ ਇਸ ਦੇ ਵਿੱਚ ਜਿਹੜੇ ਅੱਜ ਅਕਾਲੀ ਦਲ ਦੇ ਲੀਡਰ ਆ ਉਹਨਾਂ ਦੀਆਂ ਕਰਤੂਤਾਂ, ਉਹਨਾਂ ਦੀਆਂ ਕਾਰਵਾਈਆਂ, ਉਹਨਾਂ ਨੇ ਜੋ ਕੁਝ ਉਸ ਵੇਲੇ ਮਿਲੀ ਭੁਗਤ ਕੀਤੀ ਕਾਂਗਰਸ ਦੇ ਲੀਡਰਾਂ ਨਾਲ ਔਰ ਦੂਸਰੇ ਹਿੰਦੂ ਲੀਡਰਸ਼ਿਪ ਦੇ ਨਾਲ, ਉਹ ਵੀ ਨੰਗਾ ਹੁੰਦਾ। ਇਸ ਦੇ ਵਿੱਚ ਦੋਨੇ ਧਿਰਾਂ ਜਿਹੜੀਆਂ ਗਿਲਟੀ ਆ, ਜਿਹੜੀਆਂ ਇਹ ਗੁਨਾਹਗਾਰ ਆ, ਇਹ ਸਾਰੇ ਘਟਨਾਕ੍ਰਮ ਦੇ ਲਈ ਉਹਨਾਂ ਦੇ ਵੈਸਟਡ ਇੰਟਰਸਟ ਆ। ਤੋਂ ਇਸੇ ਕਰਕੇ ਇਸ ਘਟਨਾਕ੍ਰਮ ਦਾ ਜਿਹੜਾ ਸਾਰਾ ਚਿੱਠਾ ਹੈ ਉਸ ਨੂੰ ਲੁਕੋ ਕੇ ਰੱਖਿਆ ਗਿਆ ਹੈ। ਸੁਭਾਸ਼ ਚੰਦਰ ਬੋਸ ਦੇ ਪੇਪਰ ਉਹਨਾਂ ਨੇ ਬਾਹਰ ਕਢਵਾ ਲਏ ਆ, ਲੇਕਿਨ ਇਸ ਘੱਲੂਘਾਰੇ ਦੇ ਜਿਹੜੇ ਸਾਰੇ ਪੇਪਰ ਆ ਉਹ ਸਰਕਾਰ ਆ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਨਹੀਂ ਲਿਆਉਣ ਦਿੰਦੀ। ਕਿਉਂ ਨਹੀਂ ਲਿਆਉਣ ਦਿੰਦੀ? ਉਸ ਦੇ ਵਿੱਚ ਬੜੀਆਂ ਛੁਪੀਆਂ ਹੋਈਆਂ ਪਰਤਾਂ ਹਨ ਜਿਸ ਦੇ ਨਾਲ ਸਰਕਾਰ ਦੇ ਵਿੱਚ ਬੈਠੇ ਔਰ ਵਿਰੋਧੀ ਧਿਰ ਦੇ ਵਿੱਚ ਵੀ ਬੈਠੇ ਉਸ ਵੇਲੇ ਸਾਰਾ ਜਿਹੜਾ ਹਿੰਦੂ ਜਗਤ ਹੈ ਉਹ ਸਿੱਖਾਂ ਦੇ ਵਿਰੋਧ ਦੇ ਵਿੱਚ ਖੜਾ ਸੀ। ਔਰ ਜਿੱਥੇ ਕਾਂਗਰਸ ਲੀਡਰਸ਼ਿਪ ਨੇ ਇੱਕ ਘਟਨਾਕ੍ਰਮ ਕਰਾਇਆ, ਨਾਲ ਮਿਲੀ ਭੁਗਤ ਜਿਹੜੀ RSS ਤੇ BJP ਦੀ ਵੀ ਸੀ। ਅਡਵਾਨੀ ਦੀ ਆਟੋਬਾਇਓਗ੍ਰਾਫੀ ਆ, ਉਸ ਦੇ ਵਿੱਚ ਉਸਨੇ ਖੁੱਲ੍ਹ ਕੇ ਲਿਖਿਆ ਗਿਆ ਵੀ ਮੈਂ ਇੰਦਰਾ ਗਾਂਧੀ ਤੇ ਪ੍ਰੈਸ਼ਰ ਪਵਾ ਕੇ ਬਲੂ ਸਟਾਰ ਅਟੈਕ ਦਰਬਾਰ ਸਾਹਿਬ ਤੇ ਮੈਂ ਕਰਵਾਇਆ ਸੀ। ਇਸੇ ਤਰੀਕੇ ਦੇ ਨਾਲ ਜਿਹੜੀ ਇਹਨਾਂ ਦੀ ਅਕਾਲੀ ਲੀਡਰਾਂ ਦੀ ਪ੍ਰਕਾਸ਼ ਸਿੰਘ ਬਾਦਲ ਤੇ ਹੋਰਾਂ ਦੀ ਮੀਟਿੰਗਾਂ ਹੋਈਆਂ ਕਾਂਗਰਸ ਲੀਡਰਸ਼ਿਪ ਦੇ ਨਾਲ, ਉਸ ਤੇ ਵੀ ਜਿਹੜੇ ਪਰਤਾਂ ਹੈਗੀਆਂ ਉਹ ਵੀ ਲੁਕੀਆਂ ਹੋਈਆਂ ਹਨ। ਤੋਂ ਇਹ ਬਹੁਤ ਵੱਡੀ ਇਵੈਂਟ ਸੀ ਔਰ ਇਸ ਦੇ ਵਿੱਚ ਇੱਕ ਪਾਕਿਸਤਾਨ ਪੁਲਿਸ ਨੇ ਜਿਹੜੀ ਗੱਲ ਕਹੀ ਸੀ ਕਿ 500 ਸਾਲ ਦਾ ਜਿਹੜਾ ਵਿਰੋਧ ਹੈ, ਵੈਰ ਹੈ, ਉਹ ਕੱਢਿਆ ਦੁਸ਼ਮਣ ਨੇ। ਇਹ ਸਾਰੀ ਪ੍ਰੀ ਮੈਡੀਟੇਟਡ ਪਲਾਨ ਸੀ ਉਸ ਵੇਲੇ ਦੀ ਲੀਡਰਸ਼ਿਪ ਦੀ, ਹਿੰਦੂ ਲੀਡਰਸ਼ਿਪ ਦੀ, ਵੀ ਐਸਾ ਘਟਨਾਕ੍ਰਮ ਕੀਤਾ ਜਾਵੇ ਜਿਨ੍ਹਾਂ ਦੇ ਨਾਲ ਸਿੱਖਾਂ ਤੇ ਸਿੱਖੀ ਹਮੇਸ਼ਾ ਲਈ ਮਲੀਆ ਮੀਟ ਹੋ ਜਾਵੇ। ਬਲੂ ਸਟਾਰ ਤੋਂ ਕੁਝ ਕਈ ਦੇਰ ਪਹਿਲਾਂ ਉਹਨਾਂ ਨੇ ਚਕਰਾਤੇ ਦੇ ਵਿੱਚ ਬਿਹਾਰ ਦੇ ਵਿੱਚ ਜਾ ਕੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਇੱਕ ਐਕਸਰਸਾਈਜ਼ ਕੀਤੀਆਂ ਸੀਗੀਆਂ ਔਰ ਉਹ ਚੀਜ਼ ਦਾ ਉਹ ਸਾਰੀ ਦੁਨੀਆ ਨੂੰ ਉਸ ਗੱਲ ਦਾ ਪਤਾ ਹੈ। ਇਹ ਇਸ ਤਰ੍ਹਾਂ ਨਹੀਂ ਸੀ ਵੀ ਇਮੀਡੀਏਟ ਕੋਈ ਕਾਜ਼ ਹੋ ਗਿਆ, ਪਹਿਲਾਂ ਪਲਾਨ ਕੀਤਾ ਗਿਆ, ਸਟ੍ਰੈਟਜੀ ਬਣਾਈ ਗਈ ਔਰ ਦਿਨ ਚੁਣਿਆ ਗਿਆ। ਇੱਥੇ ਖਾਸ ਤੌਰ ਤੇ ਦੱਸਣਾ ਵਰਣਨਯੋਗ ਹੈ ਕਿ ਜਦੋਂ ਪਹਿਲੇ ਅਟੈਕ ਵੀ ਹੋਇਆ, ਚਾਹੇ ਅਬਦਾਲੀ ਨੇ ਕੀਤਾ ਦਰਬਾਰ ਸਾਹਿਬ ਤੇ ਅਟੈਕ ਜਾਂ ਦੂਸਰਿਆਂ ਨੇ ਕੀਤਾ, ਉਹਨਾਂ ਨੇ ਵੀ ਦਿਨ ਚੁਣ ਕੇ ਹੀ ਕਰਦੇ ਸੀ ਜਵਾਬ ਜਾਂ ਐਸੇ ਦਿਨ ਜਿੱਥੇ ਸਿੱਖ ਵੱਧ ਤੋਂ ਵੱਧ ਇਕੱਠੇ ਹੋਣ। ਇਸੇ ਤਰੀਕੇ ਦੇ ਨਾਲ ਇਹਨਾਂ ਨੇ ਵੀ ਆ ਜਿਹੜੀ ਅੱਜ ਦੀ ਸਰਕਾਰ ਚਲਾਉਣ ਵਾਲੇ, ਚਾਹੇ ਕਾਂਗਰਸੀ ਆ, ਚਾਹੇ BJP ਵਾਲੇ ਆ, ਚਾਹੇ ਅਕਾਲੀ ਦਲ ਆ ਜਾਂ RSS ਆ, ਖਾਸ ਤੌਰ ਦੇ ਉੱਤੇ ਉਹਨਾਂ ਨੇ ਉਹ ਦਿਨ ਚੁਣਿਆ ਜਿਸ ਦਿਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਸੀਗਾ। ਲੋਕ ਇਕੱਠੇ ਹੋਏ ਸੀ, ਸ਼ਰਧਾਲੂ ਆਏ ਹੋਏ ਸੀ ਦੂਰ ਦਰਾਡੇ ਤੋਂ,
ਔਰ ਉਹਨਾਂ ਨੇ ਕਿਹਾ ਵੀ ਐਸੀ ਸੱਟ ਮਾਰੀਏ ਸਿੱਖਾਂ ਦੇ ਉੱਤੇ ਕਿ ਉਹ ਹਮੇਸ਼ਾ ਲਈ ਯਾਦ ਰੱਖਣ ਔਰ ਹਮੇਸ਼ਾ ਲਈ ਵਧੀਆ ਮੀਟ ਹੋ ਜਾਣ ਜੀ। ਤੋਂ ਇਹ ਇੱਕ ਬਹੁਤ ਵੱਡੀ ਕਾਨੂੰਨੀ ਘਟਨਾ ਹੈ ਜਿਸ ਦੀਆਂ ਬਹੁਤ ਵੱਡੀਆਂ ਪੜਤਾਂ ਹਨ ਔਰ ਹਲੇ ਤੱਕ ਵੀ ਉਹ ਪੂਰੇ ਤੌਰ ਤੇ ਖੁੱਲੀਆਂ ਨਹੀਂ। ਇੱਥੇ ਮੈਂ ਖਾਸ ਤੌਰ ਤੇ ਵਰਣਨਯੋਗ ਹੈ ਕਿ ਅੰਗਰੇਜ਼ੀ ਬ੍ਰਿਟਿਸ਼ ਸਰਕਾਰ ਦੀ ਵੀ ਇਸ ਦੇ ਵਿੱਚ ਇਨਵੋਲਵਮੈਂਟ ਹੈ ਔਰ ਉਹਨਾਂ ਨੇ ਤੇ ਕਾਗਜ਼ ਨਿਕਲੇ ਉਸ ਤੋਂ ਬਾਅਦ ਬਾਕੀ ਦੇ ਉਹਨਾਂ ਨੇ ਕਾਗਜ਼ ਜਿਹੜੇ ਆਪਣੇ ਸੀਕ੍ਰੇਟ ਪੇਪਰ ਸੀ ਉਹਨਾਂ ਨੂੰ ਸਾੜ ਦਿੱਤਾ ਜਾਂ ਪਤਾ ਨਹੀਂ ਪਬਲਿਕ ਦੇ ਸਾਹਮਣੇ ਨਹੀਂ ਲੈ ਕੇ ਆਏ। ਅੱਜ ਜ਼ਰੂਰਤ ਆ ਕਿ ਸਾਰੀ ਦੁਨੀਆ ਵਿੱਚ ਵਸਦੇ ਸਿੱਖ ਇਹ ਪ੍ਰੈਸ਼ਰ ਪਾਉਣ ਆਪਣੀਆਂ ਸਰਕਾਰਾਂ ਦੇ ਉੱਤੇ ਕਿ ਬਲੂ ਸਟਾਰ ਦੇ ਵਿੱਚ ਜਿਹੜੀ ਉਹਨਾਂ ਦੀ ਇਨਵੋਲਵਮੈਂਟ ਆ, ਚਾਹੇ ਰਸ਼ੀਆ ਦੀ ਉਸ ਵੇਲੇ ਦੀ ਸੋਵੀਅਤ ਯੂਨੀਅਨ ਦੀ ਇਨਵੋਲਵਮੈਂਟ ਆ, ਚਾਹੇ ਗ੍ਰੇਟ ਬ੍ਰਿਟਨ ਸਰਕਾਰ ਦੀ ਇਨਵੋਲਵਮੈਂਟ ਆ, ਉਹ ਸਾਰੀਆਂ ਚੀਜ਼ਾਂ ਪੜਤਾਂ ਖੁੱਲ ਕੇ ਲੋਕਾਂ ਦੇ ਕੋਲ ਹੋਣੀਆਂ ਚਾਹੀਦੀਆਂ। ਸਿੱਖ ਜਗਤ ਨੂੰ ਉਹਨਾਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਵੀ ਉਸ ਦੇ ਵਿੱਚ ਉਹਨਾਂ ਨੇ ਕਿਉਂ ਇਹ ਇਨਵੋਲਵਮੈਂਟ ਕੀਤੀ, ਕਿਉਂ ਨਿਰਦੋਸ਼ ਲੋਕਾਂ ਨੂੰ, ਬੇਗੁਨਾਹ ਲੋਕਾਂ ਨੂੰ, ਬਜ਼ੁਰਗਾਂ ਨੂੰ, ਔਰਤਾਂ ਨੂੰ, ਬੱਚਿਆਂ ਨੂੰ ਇਸ ਤਰੀਕੇ ਬੇਰਹਿਮੀ ਦੇ ਨਾਲ ਮਾਰਿਆ ਗਿਆ। ਸਾਰੇ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦਾ ਸन्नाटा ਛਾਇਆ। ਸਾਰੇ ਕਿਸੇ ਲੋਕਾਂ ਨੂੰ ਈਵਨ ਘਰਾਂ ਦੇ ਵਿੱਚੋਂ ਵੀ ਨਿਕਲਣਾ ਮੁਸ਼ਕਿਲ ਹੋ ਗਿਆ। ਬੱਚੇ ਬਗੈਰ ਦੁੱਧ ਤੋਂ, ਬਗੈਰ ਖੁਰਾਕ ਤੋਂ ਘਰਾਂ ਦੇ ਵਿੱਚ ਮਾਰੇ ਗਏ। ਸੋ ਇਸ ਦੇ ਵਿੱਚ ਹਲੇ ਤੱਕ ਸਰਕਾਰ ਨਹੀਂ ਦੱਸ ਸਕੀ ਕਿ ਕਿੰਨੇ ਹਜ਼ਾਰ ਬੇਗੁਨਾਹ ਲੋਕ ਮਾਰੇ ਗਏ। ਇੱਥੇ ਵੀ ਇੱਕ ਗੱਲ ਮੈਂ ਖਾਸ ਤੌਰ ਦੇ ਉੱਤੇ ਵਰਣਨਯੋਗ ਹੈ ਕਿ ਦਰਬਾਰ ਸਾਹਿਬ ਦੇ ਜਿਨ੍ਹਾਂ ਦੀ ਉਮਰ 2 ਸਾਲ ਸੀ ਔਰ ਉਹਨਾਂ ਬੱਚਿਆਂ ਨੂੰ ਚੱਕ ਕੇ ਉਹਨਾਂ ਨੇ ਲੁਧਿਆਣਾ ਲੈ ਜਾਂਦਾ, ਲੁਧਿਆਣਾ ਜੇਲ੍ਹ ਦੇ ਵਿੱਚ, ਔਰ ਉਹਨਾਂ ਦੀਆਂ 3 ਕੈਟੇਗਰੀਜ਼ ਬਣਾਈਆਂ, ਡੇਂਜਰਸ, ਵੈਰੀ ਡੇਂਜਰਸ ਐਂਡ ਪੋਟੈਂਸ਼ੀਅਲੀ ਡੇਂਜਰਸ। ਮੈਂ ਇਹ ਸਵਾਲ ਕਰਦਾ ਦੁਨੀਆ ਦੀ ਮਾਨਵਤਾ ਨੂੰ, ਜਿਹੜੇ ਹਿਊਮਨ ਰਾਈਟਸ ਦੇ ਵਿੱਚ ਕੰਮ ਕਰਨ ਵਾਲੇ ਆ, ਕੀ 2 ਸਾਲ ਦਾ ਬੱਚਾ ਟੈਰਰਿਸਟ ਹੋ ਸਕਦਾ, ਡੇਂਜਰਸ ਹੋ ਸਕਦਾ? ਕੀ 2 ਸਾਲ ਦੇ ਬੱਚੇ ਨੂੰ ਵੈਰੀ ਡੇਂਜਰਸ ਹੋ ਸਕਦਾ? ਕੀ 2 ਸਾਲ ਦਾ ਬੱਚਾ ਪੋਟੈਂਸ਼ੀਅਲੀ ਡੇਂਜਰਸ ਹੋ ਸਕਦਾ? ਇਹ ਕਿੰਨੀ ਵੱਡੀ ਇੱਕ ਜ਼ਹਿਨੀਅਤ ਹੈ, ਗਿਰੀ ਹੋਈ ਜ਼ਹਿਨੀਅਤ ਹੈ ਜਿਸ ਦੇ ਵਿੱਚ ਕੋਈ ਇਨਸਾਨੀਅਤ ਹੈ ਹੀ ਨਹੀਂ। ਔਰ ਜਦੋਂ ਉਹ ਬੱਚੇ ਵਿਚਾਰੇ ਕਰਨਾਉਂਦੇ ਸੀ ਵੀ ਅਸੀਂ ਮਾਂ ਕੋਲ ਜਾਣਾ, ਰੋਂਦੇ ਸੀ, ਦੁੱਧ ਮੰਗਦੇ ਸੀ, ਮਾਂ ਦੀ ਗੋਦ ਚ ਜਾਣਾ ਚਾਹੁੰਦੇ ਸੀ, ਤਾਂ ਉਸ ਵੇਲੇ ਕਿਸੇ ਨੇ ਰਹਿਮ ਨਹੀਂ ਉਹਨਾਂ ਬੱਚਿਆਂ ਤੇ ਨਹੀਂ ਕੀਤਾ। ਤਾਂ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡੇ ਦੁਸ਼ਮਣਾਂ ਦੇ ਦਿਲਾਂ ਦੇ ਵਿੱਚ ਰਹਿਮ ਵਰਗੀ ਕੋਈ ਚੀਜ਼ ਨਹੀਂ, ਸਿੱਖਾਂ ਲਈ ਕੋਈ ਰਹਿਮ ਵਰਗੀ ਚੀਜ਼ ਨਹੀਂ। ਸਿੱਖਾਂ ਦੇ ਉੱਤੇ ਜਿੰਨਾ ਵੀ ਜ਼ੁਲਮ ਕਰਨਾ ਉਹ ਸਮਝਦੇ ਆ ਥੋੜਾ, ਸਿੱਖਾਂ ਨੂੰ ਜਿੰਨਾ ਮਰਜ਼ੀ ਮਿਲੀਅਮੇਟ ਕਰਨਾ ਥੋੜਾ, ਸਿੱਖਾਂ ਨੂੰ ਖਤਮ ਕਰਨਾ ਉਹਨਾਂ ਦੀ ਇੱਕ ਪੋਲੀਟੀਕਲ ਕੰਪਲਸ਼ਨ ਬਣੀ ਹੋਈ ਹੈ। ਮੈਂ ਸਾਰੇ ਸਿੱਖ ਜਗਤ ਨੂੰ ਸੁਚੇਤ ਕਰਨਾ ਚਾਹੁੰਦਾ ਵੀ ਤੁਹਾਡਾ ਹਮਦਰਦ ਕੋਈ ਨਹੀਂ ਸਿਵਾਏ ਗੁਰੂ ਤੋਂ, ਤੁਹਾਡਾ ਰਹਿਨੁਮਾ ਕੋਈ ਨਹੀਂ ਸਿਵਾਏ ਗੁਰੂ ਗ੍ਰੰਥ ਸਾਹਿਬ ਤੋਂ। ਜੇ ਤੁਸੀਂ ਇਸ ਦੁਨੀਆ ਦੇ ਵਿੱਚ ਵਿਚਰਨਾ, ਇੱਕ ਵਿਚਾਰਧਾਰਾ ਲੈ ਕੇ ਦੁਨੀਆ ਦੇ ਵਿੱਚ ਆਉਣਾ, ਤਾਂ ਤੁਸੀਂ ਸਿਰਫ ਤੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਓ, ਹੋਰ ਤੁਹਾਡਾ ਕੋਈ ਨਹੀਂ ਵਾਦੀ ਵਾਰਸ ਇਸ ਦੁਨੀਆ ਦੇ ਵਿੱਚ। ਸਾਰੇ ਤੁਹਾਡੇ ਚਾਰੇ ਪਾਸੇ ਦੁਸ਼ਮਣ ਆ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਐਸੀ ਆਈਡੀਓਲੋਜੀ ਹੈ ਜਿਹੜੀ ਦੁਨੀਆ ਦੇ ਵਿੱਚ ਇੱਕ ਵਿਲੱਖਣ ਆਈਡੀਓਲੋਜੀ ਹੈ ਜਿਸ ਦੇ ਵਿੱਚ ਕੋਈ ਭੇਦਭਾਵ ਨਹੀਂ, ਜਿਹੜੇ ਲੱਕੜੇ ਹੋਏ ਸਮਾਜ ਨੂੰ ਉੱਤੇ ਚੱਕ ਕੇ ਬਰਾਬਰ ਲਿਆਉਣ ਦੀ ਆਈਡੀਓਲੋਜੀ ਹੈ। ਸੋ ਇਸ ਕਿਸਮ ਦਾ ਗੁਨਾਹ ਜਿਹੜਾ ਹੋਇਆ ਔਰ ਕਈ ਦਿਨ ਜਿਸ ਦਿਨ ਗਿਆਨੀ ਜ਼ੈਲ ਸਿੰਘ 4 ਦਿਨ ਤੋਂ ਬਾਅਦ ਬਲੂ ਸਟਾਰ ਅਟੈਕ ਦੇ 4 ਦਿਨ ਤੋਂ ਬਾਅਦ ਉਹ ਦਰਬਾਰ ਸਾਹਿਬ ਦੇ ਵਿੱਚ ਆਇਆ, ਉਸ ਦਿਨ ਤੱਕ ਪਰਿਕਰਮਾ ਦੇ ਵਿੱਚ ਖੂਨ ਸੀ ਔਰ ਜਿਹੜੇ ਲੋਕ ਉਸ ਦਿਨ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਗਏ ਗਿਆਨੀ ਜ਼ੈਲ ਸਿੰਘ ਦੇ ਨਾਲ, ਉਹ ਜਰਾਬਾਂ ਸਮੇਤ ਗਏ ਔਰ ਉਹਨਾਂ ਦੀਆਂ ਜਰਾਬਾਂ ਖੂਨ ਦੇ ਨਾਲ ਭਿੱਜ ਗਈਆਂ। 4 ਦਿਨਾਂ ਤੱਕ ਸਾਰੀ ਸਰਕਾਰ ਦੀ ਕੋਸ਼ਿਸ਼ ਦੇ ਬਾਵਜੂਦ ਉੱਥੇ ਇਤਨਾ ਵੱਡਾ ਖੂਨ ਖਰਾਬਾ ਹੋਇਆ, ਇਤਨਾ ਵੱਡਾ ਘਲੂਘਾਰਾ ਹੋਇਆ ਕਿ ਪਰਿਕਰਮਾ ਦੇ ਵਿੱਚੋਂ ਖੂਨ ਹੀ ਨਹੀਂ ਸਾਫ਼ ਹੋਇਆ। ਇਸ ਕਿਸਮ ਦੀ ਜ਼ਹਿਨੀਅਤ, ਇੰਨੀ ਗਰਮੀ ਦੇ ਵਿੱਚ ਲੋਕ ਪਾਣੀ ਦੇ ਤੁੱਕੇ ਔਰ ਲੋਕਾਂ ਨੂੰ ਮਜਬੂਰ ਹੋ ਕੇ ਮਾਫ ਕਰਨਾ, ਮੈਂ ਗੱਲ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਉਹਨਾਂ ਨੂੰ ਪਿਸ਼ਾਬ ਪੀ ਕੇ ਆਪਣਾ ਗੁਜ਼ਾਰਾ ਕਰਨਾ ਪਿਆ। ਲੋਕਾਂ ਨੂੰ ਜਦੋਂ ਫੜ ਕੇ
ਪਿੱਛੇ ਹੱਥ ਬੰਨ ਕੇ ਉਹਨਾਂ ਦੇ ਉੱਤੇ ਗੋਲੀਆਂ ਬਰਸਾਈਆਂ ਗਈਆਂ ਔਰ ਉਹ ਹੱਥ ਬੰਨ ਕੇ ਜਿਹੜੇ ਪਿੱਛੇ ਉਹਨਾਂ ਦੀਆਂ ਪਗੜੀਆਂ ਦੇ ਨਾਲ ਉਹਨਾਂ ਦੀਆਂ ਚੁੰਨੀਆਂ ਦੇ ਨਾਲ ਹੱਥ ਬੰਨ ਕੇ ਉਹਨਾਂ ਤੋਂ ਸਰੈਂਡਰ ਕਰਾਇਆ ਗਿਆ। ਇਹ ਕਿਹੜੀ ਦੁਨੀਆ ਦੀ ਕਾਨੂੰਨ ਆ, ਇਹ ਕਿਹੜੀ ਇਨਸਾਨੀਅਤ ਆ ਜਿਸ ਦੇ ਨਾਲ ਇੱਕ ਬੇਗੁਨਾਹ ਲੋਕਾਂ ਨੂੰ ਜਿਹੜੇ ਉੱਥੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਆਏ ਸੀ, ਜਿਹੜੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਾਲੇ ਦਿਨ ਆਪਣੇ ਚਰਨਾਂ ਦੇ ਫੁੱਲ ਦੇਣ ਆਏ ਸੀ, ਉਹਨਾਂ ਦੇ ਨਾਲ ਇਸ ਕਿਸਮ ਦੀ ਬੇਰਹਿਮੀ, ਇਸ ਕਿਸਮ ਦਾ ਕਤਲੋਗਾਰਤ, ਇਸ ਕਿਸਮ ਦਾ ਖੂਨ ਖਰਾਬਾ ਕੀਤਾ ਗਿਆ, ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਆਪਣੀ ਕਿਸਮ ਦੀ ਇੱਕ ਮਿਸਾਲ ਹੈ। ਸਰਕਾਰ ਕਹਿ ਦਿੰਦੀ ਆ ਜੀ ਗੋਲਡਨ ਟੈਂਪਲ ਦੇ ਵਿੱਚ ਤਾਂ ਸੰਤ ਜਰਨੈਲ ਸਿੰਘ ਸੀ। ਮੇਰਾ ਇੱਥੇ ਸਵਾਲ ਆ ਤੇ ਦੂਸਰੇ ਜਿਹੜੇ ਹੋਰ ਗੁਰਦੁਆਰਿਆਂ ਤੇ ਤੁਸੀਂ ਹਮਲਾ ਕੀਤਾ ਨਾਲ ਦੀ ਨਾਲ, ਕਿ ਉੱਥੇ ਵੀ ਸੰਤ ਜਰਨੈਲ ਸਿੰਘ ਸੀ, ਕਿ ਉੱਥੇ ਵੀ ਟੈਰਰਿਸਟ ਸੀਗੇ, ਕਿ ਉੱਥੇ ਵੀ ਹਥਿਆਰਬੰਦ ਲੋਕ ਸੀ? 70 ਹੋਰ ਗੁਰਦੁਆਰਿਆਂ ਦੇ ਉੱਤੇ ਸਾਈਮਲਟੇਨੀਅਸਲੀ ਅਟੈਕ ਕੀਤਾ। 18,000 ਨੌਜਵਾਨਾਂ ਨੂੰ ਸਾਰੇ ਪੰਜਾਬ ਦੇ ਵਿੱਚੋਂ ਬਗੈਰ ਕਿਸੇ ਕਾਨੂੰਨ ਦੇ, ਬਗੈਰ ਕਿਸੇ ਕਾਇਦੇ ਦੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਗਿਆ ਔਰ ਉਹਨਾਂ ਦੇ ਕੋਈ ਜ਼ਮਾਨਤ ਨਹੀਂ ਹੋਈ, ਕੋਈ ਅਦਾਲਤ ਨਹੀਂ ਹੋਈ, ਕੋਈ ਉਹਨਾਂ ਦੀ ਕਾਨੂੰਨ ਨਹੀਂ ਉਹਨਾਂ ਤੇ ਲਾਗੂ ਕੀਤਾ ਗਿਆ। ਪਕੜੇ ਸਿੱਖ। ਔਰ ਇੱਥੇ ਇੱਕ ਖਾਸ ਤੌਰ ਦੇ ਉੱਤੇ ਵਰਣਨਯੋਗ ਆ, ਆਰਮੀ ਨੇ ਇੱਕ ਸਰਕੂਲਰ ਇਸ਼ੂ ਕੀਤਾ ਜਿਸ ਸਰਕੂਲਰ ਦਾ ਹੈਡ ਸੀ ਬਾਤਚੀਤ, ਔਰ ਉਸ ਬਾਤਚੀਤ ਦੇ ਵਿੱਚ ਖਾਸ ਤੌਰ ਦੇ ਉੱਤੇ ਆਰਮੀ ਵਾਲਿਆਂ ਨੂੰ ਕਿਹਾ ਗਿਆ ਕਿ ਸਿੱਖ ਖਤਰਨਾਕ ਆ ਔਰ ਇਹਨਾਂ ਦੇ ਵਿੱਚੋਂ ਜਿਹੜੇ ਅੰਮ੍ਰਿਤਧਾਰੀ ਆ ਉਹ ਖਾਸ ਤੌਰ ਤੇ ਖਤਰਨਾਕ ਆ ਔਰ ਉਹਨਾਂ ਤੇ ਕਿਸੇ ਕਿਸਮ ਦਾ ਰਹਿਮ ਨਹੀਂ ਕਰਨਾ, ਉਹਨਾਂ ਨੂੰ ਫੜ ਕੇ ਅੰਦਰ ਕਰੋ, ਉਹਨਾਂ ਨੂੰ ਤਸੀਹੇ ਦਿਓ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟੋ। ਔਰ ਜਦੋਂ ਉਹ ਬਾਤਚੀਤ ਦਾ ਸਾਰੀ ਚੀਜ਼ ਬਾਹਰ ਆਈ, ਲੋਕਾਂ ਕੋਲ ਗਈ, ਤਾਂ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਗਈ ਵੀ ਇਹ ਕਿਸ ਕਿਸਮ ਦਾ ਸਰਕੂਲਰ ਆ, ਆਰਮੀ ਨੂੰ ਕੀ ਹੈ ਹਿੰਦੁਸਤਾਨ ਦੀ ਸਰਕਾਰ ਵੱਲੋਂ। ਤੋਂ ਇਸ ਕਿਸਮ ਦੀ ਜ਼ਹਿਨੀਅਤ, ਇਸ ਕਿਸਮ ਦੀ ਉਹਨਾਂ ਦੀ ਸੋਚ, ਇਸ ਕਿਸਮ ਦਾ ਉਹਨਾਂ ਦਾ ਵਿਚਾਰ ਜਿਹੜਾ ਪੂਰੇ ਤੌਰ ਤੇ ਸਿੱਖੀ ਤੇ ਸਿੱਖਾਂ ਦਾ ਮਲੀਆ ਮੇਟ ਕਰਨ ਵਾਲਾ ਵਿਚਾਰ ਹੈ। ਇਹ ਵਿਚਾਰਧਾਰਾ ਬ੍ਰਾਹਮਣੀ ਵਿਚਾਰਧਾਰਾ ਦੇ ਨਾਲ ਟੋਟਲੀ opposite ਸਿਚੁਏਸ਼ਨ ਤੇ ਖੜੀ ਆ, ਇੱਕ ਦੂਜੇ ਦੇ ਵਿਰੋਧ ਵਿੱਚ ਖੜੀ ਹੈ ਆਈਡੀਓਲੋਜੀ ਤੇ ਬ੍ਰਾਹਮਣਿਕਲ ਆਈਡੀਓਲੋਜੀ। ਇਹਨਾਂ ਦਾ ਕੋਈ ਕਿਸੇ ਕਿਸਮ ਦਾ ਕੰਪਰੋਮਾਈਜ਼ ਨਹੀਂ ਹੋ ਸਕਦਾ। ਜਿਸ ਤਰੀਕੇ ਦੇ ਨਾਲ ਬ੍ਰਾਹਮਣਾਂ ਨੇ ਬੇਰਹਿਮੀ ਦੇ ਨਾਲ ਬੁੱਧਿਜ਼ਮ ਨੂੰ ਇਸ ਮੁਲਕ ਦੇ ਵਿੱਚੋਂ ਉਜਾੜਿਆ ਤੇ ਉਖਾੜਿਆ, ਉਹਨਾਂ ਨੇ ਕੋਈ ਰਹਿਮ ਨਹੀਂ ਕੀਤਾ। ਉਹਨਾਂ ਨੇ ਬਿਲਕੁਲ ਉਹਨਾਂ ਦਾ ਖੂਨ ਖਰਾਬਾ ਕਰਕੇ, ਉਹਨਾਂ ਦੇ ਮੱਥਾ ਨੂੰ ਢਾ ਕੇ, ਮਰੀਆ ਮੇਟ ਕਰਕੇ ਇੱਥੋਂ ਇਸ ਮੁਲਕ ਦੇ ਵਿੱਚੋਂ ਕੱਢਿਆ, ਕਿਉਂਕਿ ਉਸ ਧਰਮ ਦੇ ਵਿੱਚ ਵੀ, ਉਸ ਆਈਡੀਓਲੋਜੀ ਦੇ ਵਿੱਚ ਵੀ ਮਾਨਵਤਾ ਸੀ। ਜਿਹੜੀ ਹਿੰਦੂ ਆਈਡੀਓਲੋਜੀ ਆ, ਬ੍ਰਾਹਮਣਿਕਲ ਆਈਡੀਓਲੋਜੀ ਆ, ਇਸ ਦੇ ਵਿੱਚ ਇਨਸਾਨੀਅਤ ਨਹੀਂ ਹੈ, ਇਸ ਤੇ ਉੱਚ ਨੀਚ ਹੈ। ਇਸ ਦੇ ਵਿੱਚ ਇੱਕ ਬ੍ਰਾਹਮਣ ਆ, ਇੱਕ ਸ਼ੂਦਰਾ ਦੇ ਨਾਲ ਜ਼ੁਲਮ ਹੀ ਕਰਨਾ ਲਿਖਿਆ ਹੋਇਆ ਉਹਨਾਂ ਨੇ ਮਨੂ ਸਮ੍ਰਿਤੀ ਦੇ ਵਿੱਚ। ਤੋਂ ਇਸ ਕਰਕੇ ਸਾਡੀ ਆਈਡੀਓਲੋਜੀ ਤੇ ਦੂਸਰੇ ਪਾਸੇ ਬ੍ਰਾਹਮਣਿਕਲ ਆਈਡੀਓਲੋਜੀ ਆਪਸ ਦੇ ਵਿੱਚ ਇੱਕ ਦੂਜੇ ਦੇ ਵਿਰੋਧ ਵਿੱਚ ਖੜੀਆਂ। ਜਾਂ ਤਾਂ ਉਹ ਜ਼ਿੰਦਾ ਰਹਿ ਸਕਦੇ ਆ ਜਾਂ ਅਸੀਂ ਜ਼ਿੰਦਾ ਰਹਿ ਸਕਦੇ ਆ। ਮੈਨੂੰ ਖਾਸ ਤੌਰ ਦੇ ਉੱਤੇ ਉਹਨਾਂ ਦਿਨਾਂ ਦੇ ਵਿੱਚ ਕਿਸੇ ਨੇ ਸਵਾਲ ਕੀਤਾ ਕਿ ਜਿਹੜਾ ਧਰਮ ਯੁੱਧ ਮੋਰਚਾ ਇਹ ਕਦੋਂ ਚੱਲਿਆ ਤੇ ਕਦੋਂ ਮੁੱਕੇਗਾ। ਮੈਂ ਉਹਨਾਂ ਨੂੰ ਜਵਾਬ ਦਿੱਤਾ, ਇਹ 500 ਸਾਲ ਪਹਿਲਾਂ ਗੁਰੂ ਨਾਨਕ ਦੇਵ ਨੇ ਸ਼ੁਰੂ ਕੀਤਾ ਸੀ ਧਰਮ ਯੁੱਧ ਮੋਰਚਾ। ਔਰ ਉਹ ਧਰਮ ਯੁੱਧ ਮੋਰਚਾ ਸੀ ਜਿਹੜੇ ਗਰੀਬ, ਜਿਹੜਾ ਲੱਤੜਿਆ ਹੋਇਆ ਸਮਾਜ, ਜਿਹੜਾ ਕੁਚਲਿਆ ਹੋਇਆ ਸਮਾਜ, ਜਿਸ ਦੇ ਨਾਲ ਹਜ਼ਾਰਾਂ ਸਾਲਾਂ ਤੋਂ ਜ਼ਾਬਤੀਆਂ ਹੁੰਦੀਆਂ ਸੀ, ਉਸ ਨੂੰ ਖੜਾ ਕਰਨ ਦਾ ਆਈਡੀਓਲੋਜੀ ਸੀ। ਤੋਂ ਉਹ ਆਈਡੀਓਲੋਜੀ ਦੇ ਵਿਰੋਧ ਦੇ ਵਿੱਚ ਬ੍ਰਾਹਮਣਿਕਲ ਆਈਡੀਓਲੋਜੀ ਸੀ ਕਿ ਲੱਤੜੇ ਹੋਏ ਗਰੀਬ ਔਰ ਦਲਿਤ ਸਮਾਜ ਨੂੰ ਹਮੇਸ਼ਾ ਆਪਣੇ ਪੈਰਾਂ ਦੇ ਨੀਚੇ ਰੱਖਣਾ ਔਰ ਉਹਨਾਂ ਨਾਲ ਜ਼ਾਬਤੀਆਂ ਕਰਨੀਆਂ, ਉਹਨਾਂ ਨਾਲ ਧੱਕੇ ਕਰਨੇ, ਉਹਨਾਂ ਨਾਲ ਵਿਰੋਧ ਕਰਨਾ। ਇਸ ਦੋਨਾਂ ਆਈਡੀਓਲੋਜੀ ਦਾ ਆਪਸ ਦੇ ਵਿੱਚ ਕੰਟਰਡਿਕਸ਼ਨ ਹੈ। ਧਰਮ ਯੁੱਧ ਮੋਰਚਾ ਗੁਰੂ ਨਾਨਕ ਦਾ ਚਲਾਇਆ ਹੋਇਆ ਮੋਰਚਾ, ਗੁਰੂ ਨਾਨਕ ਦੀ ਵਿਚਾਰਧਾਰਾ ਦਾ ਮੋਰਚਾ, ਇਨਸਾਨੀਅਤ ਦਾ ਮੋਰਚਾ, ਬਰਾਬਰਤਾ ਦਾ ਮੋਰਚਾ, ਜ਼ੁਲਮ ਦੇ ਖਿਲਾਫ ਮੋਰਚਾ ਉਹ ਚੱਲ ਰਿਹਾ। ਬਲੂ ਸਟਾਰ ਉਸ ਦੀ ਕੜੀ ਹੈ। ਬਲੂ ਸਟਾਰ ਅਟੈਕ ਤੋਂ ਬਾਅਦ ਜੋ ਜ਼ੁਲਮੋ ਸਿਤਮ ਹੋਇਆ ਉਹ ਵੀ ਬਿਆਨ ਤੋਂ ਬਾਹਰ ਹੈ। ਮੈਂ ਕਹਿੰਦਾ ਵੀ ਜੇ ਤੁਸੀਂ ਉਸ ਦੇ ਉੱਤੇ ਲਿਖਣਾ ਸ਼ੁਰੂ ਕਰੋ ਤਾਂ ਤੁਹਾਡੇ ਕੋਲ ਇਸ ਕਿਸਮ ਦੇ ਅਲਫਾਜ਼ ਨਹੀਂ, ਇਸ ਕਿਸਮ ਦਾ ਈਡੀਅਮ ਨਹੀਂ, ਇਸ ਕਿਸਮ ਦੀ ਲੈਂਗੁਏਜ ਨਹੀਂ ਜਿਹਦੇ ਨਾਲ ਤੁਸੀਂ ਟੋਟਲੀ ਉਹ ਸਾਰੀ ਟ੍ਰੈਜੇਡੀ ਨੂੰ ਕੰਪਰੀਹੈਂਡ ਕਰ ਸਕੋ।
ਇੰਨੇ ਕਾਗਜ਼ ਨਹੀਂ, ਇੰਨੀ ਤੁਹਾਡੇ ਚ ਮੁਸ਼ੱਕਤ ਕਰਨ ਦੀ ਤਾਕਤ ਨਹੀਂ ਤੁਹਾਡੇ ਜਿਸਮ ਦੇ ਵਿੱਚ, ਤੁਹਾਡੀ ਜ਼ਬਾਨ ਦੇ ਉੱਤੇ ਉਸ ਕਿਸਮ ਦੀ ਲੈਂਗੁਏਜ ਨਹੀਂ ਆ ਸਕਦੀ ਜਿਸ ਦੇ ਨਾਲ ਤੁਸੀਂ ਇਹ ਸਾਰੀ ਟ੍ਰੈਜੇਡੀ ਨੂੰ ਕੈਪਚਰ ਕਰ ਸਕੋ। ਬਿਲਕੁਲ ਇਟ ਇਜ਼ ਅ ਟ੍ਰੈਜੇਡੀ ਬਿਯੋਂਡ ਵਰਡ, ਹਾਂਜੀ, ਇਟ ਇਜ਼ ਅ ਟ੍ਰੈਜੇਡੀ ਬਿਯੋਂਡ ਲੈਂਗੁਏਜ, ਇਟ ਇਜ਼ ਅ ਟ੍ਰੈਜੇਡੀ ਬਿਯੋਂਡ ਹਿਸਟਰੀ। ਸੋ ਇਹ ਸਾਰਾ ਇਤਿਹਾਸ ਮੈਂ ਸਮਝਦਾ ਅੱਜ ਦੀ ਜਿਹੜੀ ਸਿੱਖਾਂ ਦੀ ਜਨਰੇਸ਼ਨ ਆ ਉਹਨੂੰ ਆਪਣੇ ਬੱਚਿਆਂ ਨੂੰ ਦੱਸ ਦੇਣਾ ਚਾਹੀਦਾ। ਔਰ ਇਹ ਇੰਨਾ ਜ਼ੁਲਮ ਹੋਇਆ ਦਰਬਾਰ ਸਾਹਿਬ ਦੇ ਵਿੱਚ ਕਿ ਲਾਸ਼ਾਂ ਚੱਕੀਆਂ ਨਹੀਂ ਗਈਆਂ, ਉਹਨਾਂ ਨੇ ਲਾਸ਼ਾਂ ਨੂੰ ਟਰੱਕਾਂ ਦੇ ਵਿੱਚ ਪਾ ਕੇ ਕੈਰੋਸਿਨ ਤੇ ਪੈਟਰੋਲ ਪਾ ਕੇ ਸਾੜਿਆ। ਇੰਨੀਆਂ ਲੱਕੜਾਂ ਨਹੀਂ ਸੀ ਸੁਨਸਾਨ ਘਾਟਾਂ ਦੇ ਵਿੱਚ। ਇਹ ਟ੍ਰੈਜੇਡੀ ਇੱਥੇ ਖਤਮ ਨਹੀਂ ਹੋਈ। ਇਸ ਟ੍ਰੈਜੇਡੀ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਸਿੱਖ ਕੌਮ ਦੇ ਉੱਤੇ ਜ਼ੁਲਮ ਸਿਤਮ ਹੋਇਆ ਸਾਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਤੋਂ ਬਾਹਰ ਜੀ, तो ये ट्रेजेडी है जी, ट्रेजेडी विच इज ट्रेजेडी बियॉन्ड वर्ड्स। हाँ जी, ਉਹਨਾਂ ਨੂੰ ਲਫ਼ਜ਼ਾਂ ਦੇ ਵਿੱਚ ਬਿਆਨ ਕਰਨਾ ਬੜਾ ਮੁਸ਼ਕਿਲ ਆ। ਜੋਧਪੁਰ ਦੇ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਫੜ ਕੇ ਸਾਲਾਂ ਬੱਧੀ ਕੈਦ ਦੇ ਵਿੱਚ ਰੱਖਿਆ ਗਿਆ ਔਰ ਉਹਨਾਂ ਦੀ ਟ੍ਰਾਇਲ ਨਹੀਂ ਹੋਈ। ਔਰ ਇਹ ਸਾਰੀ ਟ੍ਰੈਜੇਡੀ ਦੀ ਸਭ ਤੋਂ ਵੱਡੀ ਜਿਹੜੀ ਬਿਟਰੇਲ ਆ ਉਹ ਹਰਚੰਦ ਸਿੰਘ ਲੌਂਗੋਵਾਲ ਨੇ ਰਾਜੀਵ ਲੌਂਗੋਵਾਲ ਅਕਾਰਡ ਦੇ ਵਿੱਚ ਕੀਤੀ। ਜਿਹੜਾ ਮੋਰਚਾ ਚੱਲਿਆ ਕਪੂਰੀ ਦਾ ਜੀ, ਉਹ SYL ਨਹਿਰ ਤੋਂ ਚੱਲਿਆ। ਹਾਂਜੀ, ਔਰ ਉਸ ਜਿਹੜਾ ਅਕਾਰਡ ਰਾਜੀਵ ਲੌਂਗੋਵਾਲ ਅਕਾਰਡ ਕੀਤਾ ਉਹਦੀ 9ਵੀਂ ਕਲਾਸ ਦੇ ਵਿੱਚ 9.3 ਉਹਦੀ ਤੀਸਰੀ ਕਲਾਸ ਦੀ ਤੀਸਰੀ ਸਬ ਕਲਾਸ ਆ, ਉਸ ਦੇ ਵਿੱਚ ਆਪ ਇਹ ਲਿਖ ਕੇ ਦਿੱਤਾ ਹਰਚੰਦ ਸਿੰਘ ਲੌਂਗੋਵਾਲ ਨੇ ਕਿ ਅਸੀਂ SYL ਪੱਟ ਕੇ ਤੁਹਾਨੂੰ 15 ਅਗਸਤ 1986 ਨੂੰ ਦੇਵਾਂਗੇ ਕੰਪਲੀਟ ਕਰਕੇ ਜੀ। ਕਿਸ ਕਿਸਮ ਦੀ ਸਾਡੀ ਕੌਮ ਦੀ ਲੀਡਰਸ਼ਿਪ ਆ, ਕਿਸ ਕਿਸਮ ਦੀ ਸਾਡੀ ਕੌਮ ਦੇ ਲੀਡਰ ਆ ਜਿਨ੍ਹਾਂ ਨੇ ਸਾਡੀ ਕੌਮ ਨੂੰ ਕਿਸ ਤਰੀਕੇ ਨਾਲ ਬਿਟਰੇ ਕੀਤਾ, ਇਸ ਨੂੰ ਬਿਆਨ ਕਰਨਾ ਹੀ ਬੜਾ ਮੁਸ਼ਕਿਲ ਹੈ ਜੀ। ਜੀ, ਇਹ ਟ੍ਰੈਜੇਡੀ ਹੈ ਜਿਹੜੀ ਮੈਂ ਸਮਝਦਾ ਸਿੱਖ ਬੱਚਿਆਂ ਨੂੰ ਪੜ੍ਹਾਉਣੀ ਚਾਹੀਦੀ ਹੈ ਔਰ ਉਹਨਾਂ ਨੂੰ ਸਮਝਾਉਣੀ ਚਾਹੀਦੀ ਹੈ ਔਰ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਸਾਡੀ ਕੀ ਸਿਧਾਂਤ ਆ ਔਰ ਦੁਸ਼ਮਣਾਂ ਦਾ ਕੀ ਸਿਧਾਂਤ ਆ ਔਰ ਕਿਸ ਤਰੀਕੇ ਦੇ ਨਾਲ ਸਾਡੇ ਅੱਜ ਤੱਕ ਉਹ ਚੀਜ਼ ਚੱਲ ਰਹੀ ਹੈ। ਬਿਲਕੁਲ ਬਿਲਕੁਲ, ਉਹ ਘਟਨਾਕ੍ਰਮ ਖਤਮ ਨਹੀਂ ਹੋਇਆ ਜੀ। ਇੱਕ ਫਰੇਮਵਰਕ ਅੰਗਰੇਜ਼ ਹਿੰਦੁਸਤਾਨ ਦੀ ਲੀਡਰਸ਼ਿਪ ਨੂੰ ਦੇ ਗਏ ਆ ਵੀ ਇਹਨਾਂ ਦੇ ਗੁਰਦੁਆਰਿਆਂ ਨੂੰ ਆਪਣੇ ਕੰਟਰੋਲ ਵਿੱਚ ਰੱਖੋ, ਇੱਥੇ ਦੀ ਲੀਡਰਸ਼ਿਪ ਨੂੰ ਅੰਦਰੂਨੀ ਤੌਰ ਦੇ ਉੱਤੇ ਕੰਟਰੋਲ 'ਚ ਰੱਖੋ ਔਰ ਤੀਸਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਉਹਦੀ ਆਈਡੀਓਲੋਜੀ ਨੂੰ ਖਤਮ ਕਰ ਦਿਓ। ਆ ਜੋ ਕੁਝ ਹੁਣ ਹੋਇਆ ਘਟਨਾਕ੍ਰਮ ਹਾਂਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਘਟਨਾਕ੍ਰਮ ਜਿਹੜਾ ਹੋਇਆ ਇਹ ਸਾਰਾ ਉਸੇ ਕੜੀ ਦਾ ਹੀ ਇੱਕ ਹਿੱਸਾ ਹੈ। ਇਹ ਲਗਾਤਾਰ ਚੱਲਦਾ ਜਾ ਰਿਹਾ ਜਿੰਨੀ ਦੇਰ ਉਹਨਾਂ ਦੀ ਜਿਹੜੀ RSS ਦੀ ਆਈਡੀਓਲੋਜੀ ਆ ਕਿ ਸਿੱਖਾਂ ਦੀ ਧਾਰਮਿਕ ਆਜ਼ਾਦ ਹਸਤੀ ਨੂੰ ਅਸੀਂ ਖਤਮ ਕਰਨਾ ਹੈ। ਤਾਂ ਸਿੱਖਾਂ ਦੀ ਆਜ਼ਾਦ ਹਸਤੀ ਨੂੰ ਖਤਮ ਕਰਨ ਦੇ ਲਈ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜਿਹੜੀ ਆਸਥਾ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਉਹਨਾਂ ਦੀ ਆਸਥਾ ਨੂੰ ਤੋੜਨ ਦੇ ਲਈ ਇਹ ਸਾਰਾ ਘਟਨਾਕ੍ਰਮ ਕਰਾਇਆ ਗਿਆ ਔਰ ਕੀਤਾ ਗਿਆ। ਔਰ ਦੇਖੋ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਹਲੇ ਤੱਕ 1 ਸਾਲ ਹੋ ਗਿਆ ਜਦੋਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਪਿੰਡ ਦੇ ਵਿੱਚੋਂ ਫਰੀਦਕੋਟ ਡਿਸਟ੍ਰਿਕਟ ਦੇ ਪਿੰਡ ਦੇ ਵਿੱਚੋਂ ਚੋਰੀ ਹੋਇਆ ਔਰ ਉਸ ਪਿੰਡ ਦੇ ਗੁਰਦੁਆਰੇ ਦੇ ਉੱਤੇ ਹੱਥ ਲਿਖ ਕੇ ਇਸ਼ਤਿਹਾਰ ਲਾਇਆ ਗਿਆ ਕਿ ਜੇ ਤੁਹਾਡੀ ਹਿੰਮਤ ਹੈ ਤਾਂ ਤੁਸੀਂ ਇਸ ਨੂੰ ਸਾਤੋਂ ਡਿਸਕਵਰ ਕਰਕੇ ਦਿਖਾਓ। 1 ਸਾਲ ਹੋ ਗਿਆ ਹਲੇ ਤੱਕ ਉਹ ਆਦਮੀ ਪਕੜਿਆ ਨਹੀਂ ਗਿਆ ਜੀ। ਬਿਲਕੁਲ, ਕਿਉਂ ਨਹੀਂ ਪਕੜਿਆ? ਕਿਉਂ ਜਿਹੜੀਆਂ ਅੰਗਾਂ ਦੀਆਂ ਬੇਅਦਬੀਆਂ ਹੋਈਆਂ, ਪੈਰਾਂ ਦੇ ਨੀਚੇ ਅੰਗ ਰੋਲੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਉਹ ਕਿਉਂ ਨਹੀਂ ਪਕੜੇ ਗਏ? ਕਿਉਂਕਿ ਉਸ ਦੇ ਪਿੱਛੇ ਇੱਕ ਐਸੀ ਸ਼ਕਤੀ ਹੈ ਜੋ ਹਿੰਦੁਸਤਾਨ ਦਾ ਰਾਜ ਚਲਾ ਰਹੀ ਹੈ ਔਰ ਉਸ ਸ਼ਕਤੀ ਨੇ ਹੀ ਪੰਜਾਬ ਦੇ ਚੀਫ ਮਿਨਿਸਟਰ ਨੂੰ ਬਰਕਰਾਰ ਰੱਖਿਆ ਹੋਇਆ ਹੈ ਪੰਜਾਬ ਦੇ ਵਿੱਚ ਔਰ ਉਹੀ ਸ਼ਕਤੀ ਹੈ ਜਿਹੜੀ ਇਸ ਨੂੰ ਵੀ ਤਾਕਤ ਦੇ ਰਹੀ ਹੈ। ਤੋਂ ਇਸ ਕਰਕੇ ਇਹ ਸਾਰੀ ਜਿਹੜਾ ਘਟਨਾਕ੍ਰਮ ਆ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ। ਇਸ ਦੇ ਪਿੱਛੇ ਇੱਕ ਐਸੀ ਜ਼ਹਿਨੀਅਤ, ਐਸੀ ਆਈਡੀਓਲੋਜੀ, ਐਸੀ ਇੱਕ ਜਥੇਬੰਦੀ ਹੈ ਜਿਹੜੀ ਅੱਜ ਹਿੰਦੁਸਤਾਨ ਦੀ ਸਰਕਾਰ ਨੂੰ ਚਲਾ ਰਹੀ ਹੈ। ਮੇਰਾ ਕਹਿਣ ਤੋਂ ਮਤਲਬ ਹੈ RSS। ਬਿਲਕੁਲ, ਸਾਰਾ ਘਟਨਾਕ੍ਰਮ RSS ਕਰਾ ਰਹੀ ਹੈ ਔਰ RSS ਨੇ ਜਿਹੜਾ ਧੂਮਾ ਹੈ ਉਹ ਹਰਨਾਮ ਸਿੰਘ ਧੂਮਾ ਜਿਹੜਾ ਇਸ ਵੇਲੇ ਟਕਸਾਲ ਦਾ ਲੀਡਰ ਆ ਉਸ ਨੂੰ ਵੀ ਕਾਬੂ ਕੀਤਾ ਗਿਆ ਕਿਉਂਕਿ ਉਸ ਦੇ ਰਾਹੀਂ ਉਹਨਾਂ ਨੇ
ਜਿਹੜਾ ਕੈਲੰਡਰ ਸੀ, ਕੈਲੰਡਰ ਨੂੰ ਖਤਮ ਕਰਾਇਆ, ਨਾਨਕਸ਼ਾਹੀ ਕੈਲੰਡਰ ਨੂੰ। ਉਥੇ ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਹੀ ਜਿਹੜੀ ਪ੍ਰਮਾਣਿਕ ਜਿਹੜੀ ਸਾਡੀ ਰਹਿਤ ਮਰਿਆਦਾ ਹੈ ਉਸ ਨੂੰ ਖਤਮ ਕੀਤਾ ਜਾ ਰਿਹਾ। ਉਹਨਾਂ ਦੀ ਲੀਡਰਸ਼ਿਪ ਤੇ ਉਹਨਾਂ ਦੀ ਡਾਇਰੈਕਸ਼ਨ ਦੇ ਉੱਤੇ ਹੀ ਗੁਰੂ ਗ੍ਰੰਥ ਸਾਹਿਬ ਦੀ ਜਗ੍ਹਾ 10ਵੇਂ ਗ੍ਰੰਥ ਇੰਪੋਜ਼ ਕੀਤਾ ਜਾ ਰਿਹਾ ਸਿੱਖਾਂ ਦੇ ਉੱਤੇ। तो ਤਿੰਨੇ ਚੀਜ਼ਾਂ ਬਹੁਤ ਅਹਿਮ ਆ, ਬਹੁਤ ਇੰਪੋਰਟੈਂਟ ਆ। ਔਰ ਹਰਨਾਮ ਸਿੰਘ ਧੂਮਾ ਤੇ RSS ਤੇ ਜਿਹੜੀ ਪੰਜਾਬ ਦੀ ਲੀਡਰਸ਼ਿਪ ਪ੍ਰਕਾਸ਼ ਸਿੰਘ ਬਾਦਲ ਦੀ ਆ, ਤਿੰਨੇ ਇਸ ਗੱਲ ਦੇ ਉੱਤੇ ਬਜ਼ਿੰਦਾ ਔਰ ਪੱਕੇ ਆ ਔਰ ਤਿੰਨੇ ਇਸੇ ਚੀਜ਼ ਨੂੰ ਲਾਗੂ ਕਰਨਾ ਚਾਹੁੰਦੇ ਆ ਤਾਂ ਕਿ ਸਿੱਖਾਂ ਦੀ ਧਾਰਮਿਕ ਆਜ਼ਾਦ ਹਸਤੀ ਹਮੇਸ਼ਾ ਲਈ ਖਤਮ ਕਰ ਦਿੱਤੀ ਜਾਵੇ। तो ਇਹ ਸਾਰਾ ਘਟਨਾਕ੍ਰਮ ਜਿਹੜਾ ਹੈ 1947 ਤੋਂ ਔਰ ਬਲੂ ਸਟਾਰ ਉਹ ਇੱਕ ਬਹੁਤ ਵੱਡੀ ਕੜੀ ਆ। ਬਲੂ ਸਟਾਰ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਕਤਲੋ ਗਾਰਤ ਹੋਇਆ ਉਹਨਾਂ ਹੀ ਅਫਸਰਾਂ ਨੂੰ ਜਿਨ੍ਹਾਂ ਅਫਸਰ ਜ਼ਿੰਮੇਵਾਰ ਆ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਕਤਲੋ ਗਾਰਤ ਦੇ ਇਜ਼ਹਾਰ ਆਲਮ जिसने आलम सेना बनाई थी। प्रकाश सिंह बादल ने उसकी वाइफ ਨੂੰ MLA ਬਣਵਾਇਆ ਮਲੇਰਕੋਟਲੇ ਤੋਂ ਆਪਣੀ ਪਾਰਟੀ ਦੇ ਟਿਕਟ ਦੇ ਉੱਤੇ ਔਰ ਉਸ ਨੂੰ ਪੰਜਾਬ ਦੇ ਵਕਫ ਬੋਰਡ ਦਾ ਚੀਫ ਬਣਾਇਆ ਔਰ ਉਹ ਹੁਣ ਵੀ ਉਸੇ ਤਰੀਕੇ ਨਾਲ ਬੰਦਿਆਂ ਨੂੰ ਰਿਕਰੂਟ ਕਰਦਾ ਔਰ ਉਸੇ ਕਿਸਮ ਦੀਆਂ ਐਕਟੀਵਿਟੀਜ਼ ਦੇ ਵਿੱਚ ਉਹ ਗੁਲਤਾਨ ਔਰ ਸੁਮੇਧ ਸਿੰਘ ਸੈਣੀ जिसने सैकड़े बेगुनाह सिक्खां दा कतलो गारत कीता, वो पंजाब दे चीफ मिनिस्टर दा सब तो फेवरेट पुलिस ऑफिसर है। जिस दिन पहली सरकार पंजाब दे विच इन्हां दी बड़ी सुखबीर सिंह बादल ने 1 मिनट दे विच ही सुमेध सिंह सैनी नूं बाहर कढ के DGP पंजाब दा बनाया और उस तो जुल्म सितम कराया। तो कहण दा मतलब है सिख किहनूं कहण अपना ਸਿੱਖਾਂ ਦੇ ਸੋ ਕਾਰਡ ਆਪਣੇ ਲੀਡਰ ਹੀ ਉਹਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਹੈ। ਜੀ ਬਿਲਕੁਲ। ਔਰ ਉਹ ਉਹਨਾਂ ਦੇ ਵਿੱਚ ਸਿੱਖ ਸਰੂਪ ਦੇ ਵਿੱਚ ਹੋ ਕੇ ਸਿੱਖੀ ਦਾ ਜੋ ਨਾਸ਼ ਕਰ ਰਹੇ ਆ, ਸਿੱਖਾਂ ਦਾ ਜੋ ਜੋ ਨੁਕਸਾਨ ਕਰ ਰਹੇ ਆ, ਉਹ ਦੁਸ਼ਮਣ ਵੀ ਨਹੀਂ ਕਰ ਸਕਦਾ ਕਿਉਂਕਿ ਦੁਸ਼ਮਣ ਦਾ ਆਇਡੈਂਟੀਫਾਈ ਹੋ ਜਾਂਦਾ ਹੈ। ਇਸ ਕਰਕੇ ਇਹ ਜਿਹੜੀ ਸਾਰੇ ਘਟਨਾਕ੍ਰਮ ਨੂੰ ਸਾਡੀ ਕੌਮ ਨੂੰ ਸਮਝ ਲੈਣਾ ਚਾਹੀਦਾ ਔਰ ਸਮਝ ਕੇ ਉਸ ਦੇ ਉੱਤੇ ਆਪਣਾ ਉਹਨਾਂ ਦੀ ਚਾਹ ਨੂੰ ਔਰ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਦੁਸ਼ਮਣ ਕੌਣ ਆ ਤੇ ਮਿੱਤਰ ਕੌਣ ਆ। ਮਿੱਤਰ ਤੁਹਾਡਾ ਜਿਹੜੀ ਗੁਰੂ ਗ੍ਰੰਥ ਸਾਹਿਬ ਹੀ ਆ, ਹੋਰ ਕੋਈ ਨਹੀਂ ਹੈ। ਬਿਲਕੁਲ ਬਿਲਕੁਲ ਜੀ ਵੀਰ ਜੀ। ਤੇ ਵੀਰ ਜੀ ਇੱਕ ਹੋਰ ਵਿਸ਼ੇ ਤੋਂ ਤੁਹਾਡੇ ਵਿਚਾਰ ਲੈਣੇ ਚਾਹਾਂਗੇ। ਜਿਸ ਤਰ੍ਹਾਂ ਅਸੀਂ ਤਾਂ ਜੂਨ 84 ਦੇ ਘੱਲੂਘਾਰੇ ਸੰਬੰਧੀ ਤੁਸੀਂ ਸਾਨੂੰ ਪੂਰਾ ਵੇਰਵਾ ਦਿੱਤਾ, ਪਰ ਜਿਸ ਤਰ੍ਹਾਂ ਹੁਣ ਪਿਛਲੇ ਦਿਨੀ ਇੱਕ ਹੋਰ ਘਟਨਾ ਸਾਹਮਣੇ ਸੰਤ ਢਿੰਡਰੀਆਂ ਵੱਲ ਜਿਹੜਾ ਅਟੈਕ ਹੋਇਆ, ਤੁਹਾਨੂੰ ਕੀ ਲੱਗਦਾ ਕਿ ਇਹਦੇ ਪਿੱਛੇ ਕਿਹੜਾ ਮਾਸਟਰਮਾਈਂਡ? ਸਾਡੇ ਕੋਲ 1 ਅੱਧਾ ਮਿੰਟ ਰਹਿ ਗਿਆ, ਪਲੀਜ਼ ਇੱਥੇ ਵੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ। ਮੈਂ 1 ਅੱਧੇ ਮਿੰਟ ਤੇ ਕੀ ਦੱਸ ਦਿੰਦਾ। ਮੈਂ ਇੱਕ ਆਰਟੀਕਲ ਲਿਖਿਆ 24 ਤਰੀਕ ਦੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਨਾ ਛੱਡਿਆ ਸਾਧ ਤੇ ਸੰਤ ਮੀਆਂ, ਉਹਦਾ ਹੈਡਿੰਗ ਹੈ ਨਾ ਛੱਡਿਆ ਸਾਧ ਤੇ ਸੰਤ ਮੀਆਂ। ਉਸ ਆਰਟੀਕਲ 'ਚ ਮੈਂ ਲਿਖਿਆ RSS ਇਸ ਘਟਨਾ ਕਰਨ ਦੇ ਪਿੱਛੇ ਆ। ਇਹ ਉਹਨਾਂ ਨੇ ਕਰਾਇਆ ਔਰ ਇਸੇ ਕਰਕੇ ਇਸਦੀ ਕੋਈ ਵੀ ਅੱਗੇ ਜਾ ਕੇ ਇਸਦੀ ਜਾਂਚ ਇਸਦੀ ਪੈਰਵਾਈ ਨਹੀਂ ਹੋਏਗੀ ਔਰ ਇਸ ਨੂੰ ਇਸੇ ਤਰੀਕੇ ਨਾਲ ਛੁਪਿਆ ਰਹਿਣ ਦਿੱਤਾ ਜਾਏਗਾ ਔਰ ਮਜਬੂਰ ਕੀਤਾ ਜਾਏਗਾ ਰਣਜੀਤ ਸਿੰਘ ਢਿੰਡਰੀਆਂ ਵਾਲੇ ਨੂੰ ਕਿ ਉਹ ਆ ਕੇ ਕੰਪਰੋਮਾਈਜ਼ ਕਰੇ ਉਸ ਨਾਲ ਧੁੰਮੇ ਦੇ ਨਾਲ। ਹਰਨਾਮ ਸਿੰਘ ਧੁੰਮਾ ਸਭ ਤੋਂ ਵੱਡਾ ਸਰਗਨਾ ਹੈ RSS ਦਾ ਇਸ ਵੇਲੇ ਪੰਜਾਬ ਦੇ ਵਿੱਚ। ਓਕੇ ਵੀਰ ਜੀ, ਥੈਂਕ ਯੂ ਸੋ ਮਚ। ਆਈ ਨੋ ਕਿ ਇਸ ਸਬਜੈਕਟ ਦੇ ਉੱਪਰ ਇੰਨਾ ਟਾਈਮ ਨਹੀਂ ਤੁਹਾਨੂੰ ਅਸੀਂ ਦੇ ਪਾਏ, ਪਰ ਆਉਣ ਵਾਲੇ ਸਮੇਂ ਦੇ ਵਿੱਚ ਮੇ ਬੀ ਅਸੀਂ ਹੋਰ ਵੇਰਵੇ ਸਹਿਤ ਗੱਲਬਾਤ ਕਰਾਂਗੇ। ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਜੂਨ 84 ਦਾ ਇੱਕ ਤੁਸੀਂ ਅਨਾਉਂਸ ਕਰ ਦੇਣਾ 24 ਤਰੀਕ ਦਾ 24 ਮਈ ਦਾ ਪੰਜਾਬੀ ਟ੍ਰਿਬਿਊਨ ਅਖਬਾਰ ਜ਼ਰੂਰ ਪੜ੍ਹ ਲੈਣਾ, ਉਹਦੇ 'ਚ ਮੇਰਾ ਆਰਟੀਕਲ ਦੇਖ ਲੈਣਾ, ਉਹਦੇ 'ਚ ਇਹ ਸਾਰਾ ਘਟਨਾਕ੍ਰਮ ਡਿਟੇਲ 'ਚ ਦਿੱਤਾ ਹੋਇਆ ਜੀ। ਬਿਲਕੁਲ ਬਿਲਕੁਲ ਵੀਰ ਜੀ ਤੁਹਾਡਾ ਬਹੁਤ ਧੰਨਵਾਦ। ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।